जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ ਅਸੀਂ ਤੁਹਾਡੀ ਗੱਲਬਾਤ ਐਸੀ ਸੰਸਥਾ ਦੇ ਫਾਊਂਡਰ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬੜੇ ਥੋੜੇ ਸਮੇਂ ਵਿੱਚ ਇੰਟਰਨੈਸ਼ਨਲ ਰੈਕਗਨੀਸ਼ਨ ਹਾਸਲ ਕੀਤੀ ਹੈ। जी हाँ, मेरी मुराद सिक्स फॉर जस्टिस तो है। जिस तरह से सारे जानते हैं कि नवंबर 1984 की सिख नस्लकुशी के जिम्मेवार लोगों को सजावां दिवान के मुद्दे को आधार बना के शुरू हुई इस संस्था ने होर भी मुद्दों ते बड़ी सफलता नाल काम किया है। तो अज साडे नाल लाइन ते जुड़ चुके हैं इस संस्था के फाउंडर सरदार गुरपतवंत सिंह पन्नू, जिन्हां नाल असीं अपने सवालों का सिलसिला जारी करते हैं। जी वीर जी, वाहिगुरू जी का खालसा वाहिगुरू जी की फतेह। जी तुहानू भी टीवी 84 ਵੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਯੂਰਪ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਨਵੰਬਰ 84 ਦੀ ਨਸਲਕੁਸ਼ੀ ਸੰਬੰਧੀ ਜ਼ੋਰਦਾਰ ਲਾਬੀ ਕੀਤੀ ਹੈ। ਸਭ ਤੋਂ ਪਹਿਲਾਂ ਇਸ ਸੰਬੰਧੀ ਆਪਣਾ ਅਨੁਭਵ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂਜੀ, ਜਿਹੜਾ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਿਹੜੀ ਪਟੀਸ਼ਨ ਪੰਜਾਬ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀਆਂ ਨੇ ਬੜੀ ਸਫਲਤਾ ਦੇ ਨਾਲ ਸ਼ੁਰੂ ਕੀਤੀ ਜੀ। ਔਰ 10 ਲੱਖ ਤੋਂ ਵੱਧ ਜਿਹੜੇ ਸਾਈਨ ਹੈ ਉਹ ਉਹਨਾਂ ਨੇ ਪੰਜਾਬ ਦੇ ਵਿੱਚੋਂ ਤੇ ਇੰਡੀਆ ਦੇ ਉਹਨਾਂ ਇਲਾਕਿਆਂ ਦੇ ਵਿੱਚੋਂ ਜਿੱਥੇ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਉਸ ਵਕਤ ਸਮੇਂ ਦੀ ਹਕੂਮਤ ਕਾਂਗਰਸ ਨੇ ਤੇ ਇੰਡੀਆ ਦੀ ਸਰਕਾਰ ਨੇ ਕਰਵਾਈ ਸੀ, ਉਹਨਾਂ ਨੇ ਉਹ ਇਕੱਠੇ ਕੀਤੇ ਸੀ ਜੀ। ਔਰ ਇਹੀ 10 ਲੱਖੀ ਪਟੀਸ਼ਨ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਸੀ ਕਿ ਜਦੋਂ ਇੰਡੀਆ ਦੇ ਵਿੱਚ ਔਰ ਉਸ ਦੇਸ਼ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਲੋਕਤੰਤਰਕ ਦੱਸਦਾ ਹੈ, ਇਨਸਾਫ ਦੀ ਉਮੀਦ 29 ਸਾਲਾਂ ਦੇ ਵਿੱਚ ਬਿਲਕੁਲ ਬੁੱਝ ਚੁੱਕੀ ਹੈ ਕਿ ਤੁਸੀਂ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਮਸਲਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਲੈ ਕੇ ਚੱਲੋ ਜੀ। ਔਰ ਤਕਰੀਬਨ 3 ਮਹੀਨੇ ਜਿਹੜੇ ਹੈ ਉਹ ਸਿੱਖਸ ਫਾਰ ਜਸਟਿਸ ਦੇ ਨੁਮਾਇੰਦੇ ਅਵਤਾਰ ਸਿੰਘ ਪੰਨੂ, ਭਾਈ ਸੁਖਵਿੰਦਰ ਸਿੰਘ ਠਾਣਾ, ਟਾਈਟਲਰ ਦੇ ਮੁੱਖ ਗਵਾਹ ਜਸਬੀਰ ਸਿੰਘ, ਆਪਣੇ ਕੈਨੇਡਾ ਦੇ ਮੁੱਖ ਨੁਮਾਇੰਦੇ ਜਤਿੰਦਰ ਸਿੰਘ ਗਰੇਵਾਲ, ਹਰਜੀਤ ਸਿੰਘ ਸਹੋਤਾ, ਇਹਨਾਂ ਸਭਨਾਂ ਨੇ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਯੂਰਪ ਦੇ UK ਤੋਂ ਸ਼ੁਰੂ ਹੋ ਕੇ ਇੰਗਲੈਂਡ ਤੋਂ ਇਟਲੀ, ਜਰਮਨੀ, ਸਪੇਨ, ਫਰਾਂਸ, ਸਵਿਟਜ਼ਰਲੈਂਡ ਔਰ ਸਵਿਟਜ਼ਰਲੈਂਡ ਦੀ ਸੰਸਥਾ ਮਾਰਜ਼ ਜਿਹੜੀ ਕਿ ਮੂਵਮੈਂਟ ਅਗੇਂਸਟ ਐਟਰੋਸਿਟੀਜ਼ ਐਂਡ ਰਿਪਰੈਸ਼ਨ, ਜਿਸ ਦੇ ਨੁਮਾਇੰਦੇ ਮਾਸਟਰ ਕਰਨ ਸਿੰਘ, ਹਰਮਿੰਦਰ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਨਵੰਬਰ 1 ਨੂੰ ਜਨੇਵਾ ਦੇ ਵਿੱਚ ਸਿੱਖ ਨਸਲਕੁਸ਼ੀ ਦੀ ਜਿਹੜੀ ਕੰਪਲੇਂਟ ਹੈ ਜੀ ਉਹ ਇੰਡੀਆ ਦੇ ਸਰਕਾਰ ਦੇ ਖਿਲਾਫ ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟਸ ਕਾਉਂਸਲ ਜੋ ਯੂਨਾਈਟਿਡ ਨੇਸ਼ਨਸ ਦੀ ਹੈ ਉਹਦੇ ਵਿੱਚ ਦਰਜ ਕੀਤੀ ਗਈ ਜੀ ਜੀ। ਔਰ ਇਸ ਦਾ ਜਿਹੜਾ ਇੱਕ ਮੇਨ ਹਿੱਸਾ ਸਾਹਮਣੇ ਆਇਆ ਉਹ ਹੈ ਆਮ ਸਿੱਖ ਸੰਗਤ ਦਾ ਸਹਿਯੋਗ। ਹਾਂਜੀ, ਜਿਹੜੀ ਗੱਲ ਲੰਬੇ ਸਮੇਂ ਤੋਂ ਦੱਸ ਚੁੱਕੇ ਹੈ ਕਿ ਸਿੱਖ ਕੌਮ ਜਾਂ ਸਿੱਖ ਕੌਮ ਦੇ ਨੁਮਾਇੰਦੇ ਜਾਂ ਸੰਸਥਾਵਾਂ ਜਿਹੜੀਆਂ ਜੀ ਉਹ ਹੁਣ ਗੱਲ ਬੰਦ ਕਰ ਦੇਣ ਸਿੱਖ ਨਸਲਕੁਸ਼ੀ ਦੀ ਜਾਂ ਸਿੱਖਾਂ ਦੀ ਖੁਦ ਮੁਖਤਿਆਰੀ ਦੀ ਜੀ। ਉਹਨਾਂ ਨੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੇ ਇਹ ਗੱਲ ਸਾਰੀ ਝੂਠੀ ਸਾਬਤ ਕੀਤੀ ਔਰ ਜਿਸ ਦੇਸ਼ ਦੇ ਵਿੱਚ 700 ਟੋਟਲ ਸਿੱਖ ਹੋਣ ਉਹਦੇ ਚ 10,000 ਤੋਂ ਵੱਧ ਸਿੱਖ ਸੰਗਤ ਨੇ ਪਹੁੰਚ ਕੇ ਜੀ ਇਸ ਗੱਲ ਤੇ ਮੋਹਰ ਲਾਈ ਕਿ ਸਿੱਖ ਕੌਮ ਆਪਣੇ ਤੇ ਹੋਏ ਜ਼ੁਲਮ ਤੇ ਜ਼ਾਲਮ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ ਹੈ ਉਹਨਾਂ ਨੂੰ ਨਹੀਂ ਭੁੱਲੇਗੀ ਜੀ ਔਰ ਦੇਸ਼ ਵਿਦੇਸ਼ਾਂ ਔਰ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਹੀਲਾ ਕਰਦੀ ਰਹੇਗੀ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹ ਪਟੀਸ਼ਨ ਤੁਸੀਂ ਜਿਹੜੀ ਦਾਇਰ ਕੀਤੀ, ਤੁਹਾਨੂੰ ਕੀ ਲੱਗਦਾ ਕਿ ਸਾਨੂੰ ਜਿਹੜਾ ਹਿਊਮਨ ਰਾਈਟ ਕਾਉਂਸਲ ਹੈ ਉੱਥੋਂ ਕੋਈ ਕੀ ਐਕਸਪੈਕਟ ਕਰ ਸਕਦੇ ਹਾਂ ਅਸੀਂ? ਤੇ ਇਹ ਵੀ ਦੱਸੋ ਕਿ ਇਸ ਸ਼ਿਕਾਇਤ ਤੇ ਕੋਈ ਸੁਣਵਾਈ ਵੀ ਹੋਈ ਵੀ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਜੀ ਜਿਹੜੀ ਕੰਪਲੇਂਟ ਇੰਡੀਆ ਦੇ ਖਿਲਾਫ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ
5/1 ਸਪੈਸ਼ਲ ਪ੍ਰੋਸੀਜਰ ਦੇ ਤਹਿਤ ਦਰਜ ਕੀਤੀ ਗਈ ਹੈ। ਇਹ ਇੱਕ ਸਪੈਸ਼ਲ ਯੂਨਾਈਟਿਡ ਨੇਸ਼ਨਸ ਦਾ ਪ੍ਰੋਸੀਜਰ ਹੈ। ਹਾਂਜੀ। ਔਰ ਪਹਿਲਾ ਸਟੈਪ ਇਹਦਾ ਹੁੰਦਾ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਇੱਕ ਵਰਗ ਤੇ ਹੋਣੀ ਚਾਹੀਦੀ ਹੈ ਜੀ। ਫਿਰ ਉਹ ਉਲੰਘਣਾ ਦੇ ਕਾਰਨ ਜਿਹੜੇ ਹੈ ਉਹ ਕੰਸਿਸਟੈਂਟ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀਆਂ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੁਹਾਡੇ ਧਰਮ ਦੇ ਆਧਾਰ ਦੇ ਉੱਤੇ ਜਾਂ ਘੱਟ ਗਿਣਤੀ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਜੀ। ਫਿਰ ਉਹਦਾ ਪੁਆਇੰਟ ਹੈ ਜੀ ਕਿ ਤੁਸੀਂ ਉਸ ਦੇਸ਼ ਦੇ ਵਿੱਚ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ, ਜਿਵੇਂ ਇੰਡੀਆ ਦੇ ਵਿੱਚ ਸਿੱਖਾਂ ਨੂੰ ਸਿੱਖ ਸਮਝ ਕੇ ਨਵੰਬਰ 1984 ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਕਤਲੋਗਾਰਤ ਨਸਲਕੁਸ਼ੀ ਯੋਜਨਾਬੱਧ ਤਰੀਕੇ ਨਾਲ ਸਮੇਂ ਦੀ ਸਰਕਾਰ ਨੇ ਪੂਰੀ ਸਰਕਾਰ ਨੂੰ ਕਬਜ਼ੇ 'ਚ ਕਰਕੇ ਹਾਂਜੀ ਪੁਲਿਸ ਵਾਲੇ, ਆਰਮੀ, ਸਿਵਲ ਐਡਮਿਨਿਸਟ੍ਰੇਸ਼ਨ ਔਰ ਰਾਜਨੀਤਿਕ ਤੇ ਕ੍ਰਿਮੀਨਲਸ ਦੀ ਇੱਕ ਹਜੂਮ ਇਕੱਠਾ ਕਰਕੇ ਜਿਵੇਂ ਮਾਰਿਆ ਜੀ, ਉਸ ਦੇਸ਼ ਵਿੱਚ ਤੁਹਾਡੀ ਸੁਣਵਾਈ ਨਾ ਹੋਈ ਹੋਵੇ ਹਾਂਜੀ ਔਰ ਤੁਸੀਂ ਸੁਣਵਾਈ ਦੇ ਹਿੱਸੇ ਉੱਥੋਂ ਦੀ ਜਿਹੜੀਆਂ ਮੁੱਖ ਅਦਾਲਤਾਂ ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ ਹੋਣ, ਜੇ ਖੜਕਾਏ ਹੋਣ, ਹਾਂਜੀ, ਜਦੋਂ ਇਹ ਸਾਰੀਆਂ ਕੰਡੀਸ਼ਨਸ ਔਰ ਸਟੈਪਸ ਪੂਰੇ ਹੁੰਦੇ ਆ ਜੀ, ਫਿਰ ਤੁਸੀਂ ਮਨੁੱਖੀ ਅਧਿਕਾਰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਦੇ ਕੋਲ ਇਹ ਸਪੈਸ਼ਲ ਪ੍ਰੋਸੀਜਰ ਦੇ ਤਹਿਤ ਕੰਪਲੇਂਟ ਦਰਜ ਕਰਦੇ ਹੋ, ਜਿਹੜੀ ਕਿ ਅਸੀਂ ਕੀਤੀ ਜੀ। ਸੋ ਪਹਿਲਾ ਸਟੈਪ ਜਿਹੜਾ ਹੈ ਉਹ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਔਰ ਕੌਮ ਦੀ ਮਦਦ ਦੇ ਨਾਲ ਜੀ ਸਾਰੀਆਂ ਸੰਸਥਾਵਾਂ ਉਹਦੇ 'ਚ ਬੜਾ ਯੋਗਦਾਨ ਹੈ ਹਾਂਜੀ ਔਰ ਮੀਡੀਆ ਦਾ TV 84 ਦਾ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ, ਡਾਕਟਰ ਰਣਜੀਤ ਹੋਰਾਂ ਦਾ, ਤੁਹਾਡਾ ਸਭਨਾਂ ਦਾ ਉਹਦੇ 'ਚ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਇਹ ਕੰਪਲੇਂਟ ਦਰਜ ਕਰਾਉਣ 'ਚ ਆਪਣਾ ਹਿੱਸਾ ਪਾਇਆ। ਹਾਂਜੀ। ਔਰ ਸੈਕੰਡ ਸਟੈਪ ਉਹਦਾ ਹੈ ਕਿ ਜਦੋਂ ਅਸੀਂ ਉੱਥੇ ਨਵੰਬਰ 1 ਨੂੰ ਸਵਿਟਜ਼ਰਲੈਂਡ ਦੀ ਸੰਸਥਾ ਮਾਰਜ਼ ਔਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨੁਮਾਇੰਦੇ ਨਾਲ ਮਿਲ ਕੇ ਇਹ ਜਦੋਂ ਦਰਜ ਕਰ ਦਿੱਤੀ ਜੀ ਤੇ ਪੂਰਾ ਯੂਰਪ ਦਾ ਮੀਡੀਆ ਜਿਹੜਾ ਹੈ ਉਹ ਇਸ ਨੂੰ ਕਵਰ ਕਰ ਰਿਹਾ ਸੀ। ਹਾਂਜੀ। ਉਹਨਾਂ ਨੇ ਮਨੁੱਖੀ ਅਧਿਕਾਰ ਜਿਹੜੀ ਕੌਂਸਲ ਹੈ ਯੂਨਾਈਟਿਡ ਨੇਸ਼ਨਸ ਦੀ, ਉਹਨਾਂ ਦੇ ਕੋਲੋਂ ਇਹ ਪੁੱਛਿਆ ਸਵਾਲ ਸ਼ਾਮ ਤੱਕ ਕਿ ਜਿਹੜੀ ਇੱਕ ਅੱਜ ਕੰਪਲੇਂਟ ਦਰਜ ਹੋਈ ਹੈ ਜੀ, ਤੁਸੀਂ ਇਹਦੇ ਤੇ ਕੀ ਕਾਰਵਾਈ ਕਰੋਗੇ? ਹਾਂਜੀ। ਤੇ ਉਹਨਾਂ ਦਾ ਜਵਾਬ ਸੀ ਕਿ ਇਹਦੇ ਪ੍ਰੋਸੀਜਰ ਜਿਹੜੇ ਹੈ ਉਹ ਬਣਦਾ ਵਰਕਿੰਗ ਗਰੁੱਪ ਔਨ ਕਮਿਊਨੀਕੇਸ਼ਨਸ, ਇੱਕ ਕਮੇਟੀ ਦਾ ਨਾਮ ਹੈ ਹਾਂਜੀ, ਜਿਹਦੇ 5 ਚੋਣਵੇਂ ਨੁਮਾਇੰਦੇ ਆ ਅਲੱਗ-ਅਲੱਗ ਦੇਸ਼ਾਂ ਦੇ। ਉਹਨਾਂ ਦੀ ਬੈਠਕ ਜਿਹੜੀ ਹੈ ਉਹ ਅਗਸਤ 2014 ਦੇ ਵਿੱਚ ਹੋਣੀ ਹੈ। ਸੋ ਉਹਨਾਂ ਨੇ ਇਹ ਗੱਲ ਜਿਹੜੀ ਹੈ ਮੀਡੀਆ ਨੂੰ ਦੱਸੀ ਕਿ ਜਦੋਂ ਉਹ ਬੈਠਕ ਹੋਣੀ ਹੈ ਤੇ ਇਹ ਕੰਪਲੇਂਟ ਜਿਹੜੀ ਹੈ ਉਦੋਂ ਵੇਖੀ ਜਾ ਸਕਦੀ ਹੈ। ਹਾਂਜੀ। ਜ਼ਰੂਰੀ ਨਹੀਂ ਹੈ ਕਿ ਅਗਸਤ 2014 ਦੇ ਵਿੱਚ ਇਹ ਕੰਪਲੇਂਟ ਵੇਖੀ ਜਾਵੇ ਔਰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਵੀ ਗੱਲ ਕੋਈ ਪੱਕੀ ਨਹੀਂ ਹੈ ਕਿ ਇਸ ਕੰਪਲੇਂਟ ਦੇ ਉੱਤੇ ਉਹ ਕੋਈ ਆਪਣਾ ਪ੍ਰਤੀਕਰਮ, ਕੋਈ ਆਪਣਾ ਵਿਊ ਦੇਣ ਵੀ ਜਾਂ ਨਾ ਦੇਣ ਜੀ। ਲੇਕਿਨ ਕਿਉਂਕਿ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇੱਕ ਮੁੱਦੇ ਨੂੰ, ਇੱਕ ਨਸਲਕੁਸ਼ੀ ਦੇ ਮੁੱਦੇ ਨੂੰ ਦੁਨੀਆ ਭਰ 'ਚ ਉਭਾਰ ਰਹੇ ਹਾਂ। ਹਾਂਜੀ। ਸੋ ਪਹਿਲਾ ਸਟੈਪ ਜਿਹੜਾ ਕਰਨਾ ਉਹ ਕੌਮ ਦੇ ਹੱਥ 'ਚ ਹੈ, ਉਹ ਸੰਸਥਾਵਾਂ ਦੇ ਹੱਥ 'ਚ ਹੈ, ਉਹ ਆਪਾਂ ਪੂਰਾ ਕੀਤਾ ਜੀ। ਅੱਗਿਓਂ ਜਵਾਬ ਉਹਨਾਂ ਨੇ ਕੀ ਦੇਣਾ ਹੈ, ਜਵਾਬ ਲਈ ਕੀ ਕਰਨਾ ਪਵੇਗਾ, ਉਹ ਉਹਨਾਂ ਦੇ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਹੈ। ਉਹ ਸਮੇਂ ਦੇ ਨਾਲ ਜਿਵੇਂ ਜਿਵੇਂ ਸਾਨੂੰ ਦੱਸਦੇ ਰਹਿਣਗੇ ਅਸੀਂ ਤੁਹਾਡੇ ਤੱਕ ਔਰ ਤੁਹਾਡੇ ਦਰਸ਼ਕਾਂ ਤੱਕ ਜਿਹੜੇ ਉਹ ਪਹੁੰਚਾਉਂਦੇ ਰਵਾਂਗੇ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਨਵੰਬਰ 1984 ਦੀ ਅਸੀਂ ਗੱਲ ਕਰਦੇ ਹਾਂ ਤੇ ਮਾਤਾ ਜਗਦੀਸ਼ ਕੌਰ ਇਸ ਗੱਲ ਦੇ ਪੂਰੇ ਚਸ਼ਮਦੀਦ ਗਵਾਹ ਨੇ ਜਿਹੜੇ ਇਸ ਵੇਲੇ ਟੋਰਾਂਟੋ ਦੇ ਵਿੱਚ ਨੇ। ਕੀ ਤੁਸੀਂ ਉਹਨਾਂ ਨੂੰ ਕੈਨੇਡੀਅਨ ਪਾਰਲੀਮੈਂਟ ਜਾਂ ਕੈਨੇਡਾ ਦੇ ਮਨੁੱਖੀ ਹੱਕਾਂ ਦੇ ਰਾਖੇ ਗਰੁੱਪਾਂ ਤੱਕ ਉਹਨਾਂ ਦੀ ਟੈਸਟਮਨੀ ਕਰਵਾਓਗੇ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਬੀਬੀ ਜਗਦੀਸ਼ ਕੌਰ ਜਿਹੜੇ ਹੈ ਉਹ ਇਸ ਵਕਤ ਆਪਣੇ ਪਰਿਵਾਰ ਦੇ ਜਿਹੜੇ ਉਹਨਾਂ ਦੇ ਜੀ ਮਾਰੇ ਗਏ ਇਕੱਲੇ ਉਹਨਾਂ ਦੇ ਨੁਮਾਇੰਦੇ ਨਹੀਂ ਹੈ। ਹਾਂਜੀ। ਜਿਹੜੀ ਬੀਬੀ ਜਗਦੀਸ਼ ਕੌਰ ਹੈ ਉਹ ਉਹਨਾਂ 30,000 ਸਿੱਖ ਭੈਣ ਭਰਾਵਾਂ ਦੇ ਨੁਮਾਇੰਦੇ ਹੈ ਜਿਨ੍ਹਾਂ ਨੂੰ ਨਵੰਬਰ 1984 ਵਿੱਚ
ਇੰਡੀਆ ਦੀ ਸਰਕਾਰ ਔਰ ਕਾਂਗਰਸ ਪਾਰਟੀ ਦੀ ਦੇਖ ਰੇਖ ਦੇ ਵਿੱਚ ਜੀ ਕਤਲ ਕਰ ਦਿੱਤਾ ਗਿਆ। ਬਿਲਕੁਲ ਜਿਹੜੀ ਬੀਬੀ ਜਗਦੀਸ਼ ਕੌਰ ਹੈ ਉਹਨਾਂ ਨੂੰ ਡਿਕਸੀ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਮੁੱਖ ਸੇਵਾਦਾਰ ਹੈ ਹਾਂਜੀ ਅਵਤਾਰ ਸਿੰਘ ਪੂਨੀਆ ਔਰ ਬੜੇ ਲੰਬੇ ਸਮੇਂ ਤੋਂ ਮਨੁੱਖੀ ਹੱਕਾਂ ਦੀ ਆਵਾਜ਼ ਚੁੱਕਦੇ ਹਾਂਜੀ ਔਰ ਸਿੱਖ ਕੌਮ ਨਾਲ ਪਿਆਰ ਕਰਦੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਉਹਨਾਂ ਨੇ ਜਿਹੜਾ ਹੈ ਉਹਨਾਂ ਦੀ ਇਹ ਫੇਰੀ ਜਿਹੜੀ ਹੈ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਹਾਂਜੀ ਔਰ ਦਸੰਬਰ 7 ਨੂੰ ਸਿੱਖ ਨਸਲਕੁਸ਼ੀ ਤੇ ਪ੍ਰਭੂ ਸਤਾ ਕਾਨਫਰੰਸ ਜਿਹੜੀ ਹੈ ਉਹ ਟੋਰਾਂਟੋ ਦੇ ਵਿਖੇ 6 ਤੋਂ 8 ਵਜੇ ਕਰਵਾਈ ਜਾ ਰਹੀ ਹੈ ਸਿੱਖਸ ਫਾਰ ਜਸਟਿਸ ਵੱਲੋਂ। ਹਾਂਜੀ ਉਹਦੇ 'ਚ ਜਿਹੜੇ ਮੁੱਖ ਬੁਲਾਰੇ ਹੈ ਚਸ਼ਮਜੀਤ ਗਵਾਹ ਉਹਨਾਂ ਨੇ ਪਹਿਲੀ ਵਾਰੀ ਟੋਰਾਂਟੋ ਦੀ ਸਿੱਖ ਸੰਗਤ ਦੇ ਸਾਹਮਣੇ ਜਿਹੜਾ ਹੈ ਉਹ ਇੰਨੇ ਵੱਡੇ ਇਕੱਠ 'ਚ ਆਪਣੇ ਹੱਡ ਬੀਤੀ ਸਿੱਖ ਕੌਮ ਤੇ ਬੀਤੀ ਔਰ ਲੰਬੇ ਸਮੇਂ ਤੋਂ ਜਿਹੜਾ ਅਸੀਂ 5 ਸਾਲ ਤੋਂ ਅਸੀਂ ਦੁਨੀਆ ਦੀਆਂ ਸੰਸਥਾਵਾਂ ਨੂੰ ਇਹ ਦੱਸਣ 'ਚ ਕਾਮਯਾਬ ਹੋਏ ਹਾਂ ਕਿ ਨਵੰਬਰ 1984 ਸਿੱਖ ਵਿਰੋਧੀ ਦੰਗੇ ਨਹੀਂ ਸਿੱਖ ਨਸਲਕੁਸ਼ੀ ਹੈ। ਬਿਲਕੁਲ ਔਰ ਬੀਬੀ ਜੀ ਉਸਦੇ ਗਵਾਹ ਹੈ। ਹਾਂਜੀ ਕਿਵੇਂ ਕਾਂਗਰਸ ਦੇ ਲੀਡਰ ਕਿਵੇਂ ਵੋਟਰ ਲਿਸਟਾਂ ਔਰ ਕਿਵੇਂ ਉਸ ਵਕਤ ਦਿੱਲੀ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਜੀ ਉਹਨਾਂ ਕਾਤਲਾਂ ਦਾ ਸਾਥ ਦੇ ਰਹੀ ਸੀ ਹਾਂਜੀ ਔਰ ਉਹਨਾਂ ਨੂੰ ਉਹ ਲੀਡ ਕਰ ਰਹੇ ਸੀ। ਬਿਲਕੁਲ ਸਾਡੀ ਕੋਸ਼ਿਸ਼ ਹੈ ਔਰ ਡਿਕਸੀ ਦੇ ਜਿਹੜੇ ਮੁੱਖ ਸੇਵਾਦਾਰ ਹੈ ਅਵਤਾਰ ਸਿੰਘ ਪੂਨੀਆ ਦੀ ਤੇ ਸੁਖਮਿੰਦਰ ਸਿੰਘ ਹੰਸਰਾ ਹੋਰਾਂ ਦੀ ਕੋਸ਼ਿਸ਼ ਹੈ ਜੀ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਔਰ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਉਹਨਾਂ ਦੇ ਸਾਹਮਣੇ ਜਿੰਨਾ ਸਮਾਂ ਹੈ ਉਹਦੇ 'ਚ ਲਿਆਂਦਾ ਜਾਏ। ਜੀ ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡਾ ਇਸੇ ਤਰ੍ਹਾਂ ਬਨੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। Viewers, time for a short break. Keep watching News TV 84. The now will be right back after a short break.